ਇਹ ਆ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਅਮਰੀਕਾ 'ਚ ਪੰਜਾਬੀਆਂ ਦੀ ਆਪਣੀ ਆਵਾਜ਼। ਆਪਣੀ ਆਵਾਜ਼। ਨਵੇਂ ਦੌਰ ਦੀਆਂ ਪੰਜਾਬੀ ਫਿਲਮਾਂ ਦੀ ਸਥਾਪਤ ਅਦਾਕਾਰਾ ਕਿਮੀ ਵਰਮਾ ਨੇ 14 ਸਾਲ ਦੀ ਉਮਰ ਵਿੱਚ ਸਕੂਲ ਪੜ੍ਹਦਿਆਂ ਹੀ ਆਪਣੀ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਹੈ। ਕਿਮੀ ਨੇ ਸ਼ੁਰੂਆਤੀ ਦੌਰ ਵਿੱਚ ਕੁਝ ਸੁੰਦਰਤਾ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ TV ਸੀਰੀਅਲ ਵਿੱਚ ਵੀ ਕੰਮ ਕੀਤਾ ਹੈ। ਪੰਜਾਬ ਦੇ ਜਗਰਾਓਂ ਕਸਬੇ ਦੀ ਕਿਮੀ ਵਰਮਾ ਅੱਜ ਕੱਲ੍ਹ ਲਾਸ ਐਂਜਲਸ ਵਿੱਚ ਪਹਿਰਾਵਿਆਂ ਨੂੰ ਡਿਜ਼ਾਈਨ ਕਰਨ ਦਾ ਬਿਜ਼ਨਸ ਕਰ ਰਹੇ ਨੇ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਵਿੱਚ ਮੈਂ ਗੌਤਮ ਰਿਸ਼ੀ ਰੂਬਰੂ ਕਰਨ ਜਾ ਰਿਹਾ ਹਾਂ ਖੂਬਸੂਰਤ ਅਦਾਕਾਰਾ ਕਿਮੀ ਵਰਮਾ ਨੂੰ। ਕਿਮੀ ਜੀ, ਪੰਜਾਬੀ ਰੇਡੀਓ USA ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਗੌਤਮ ਰਿਸ਼ੀ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। 14 ਸਾਲ ਦੀ ਉਮਰ ਵਿੱਚ ਸਕੂਲ ਪੜ੍ਹਦਿਆਂ ਹੀ ਤੁਸੀਂ ਐਕਟਰੈਸ ਬਣ ਗਏ। ਪਹਿਲਾਂ ਤਾਂ ਆਪਣੀ ਜ਼ਿੰਦਗੀ ਦੇ ਮੁੱਢਲੇ ਦਿਨਾਂ ਤੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਬਾਰੇ ਦੱਸੋ। ਮੈਂ ਐਕਚੁਅਲੀ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਐਕਟਰੈਸ ਬਣੂੰਗੀ ਲਾਈਫ ਦੇ ਵਿੱਚ। ਮੈਂ ਕਦੇ ਸਕੂਲ 'ਚ ਕਿਸੇ ਡਰਾਮੇ 'ਚ ਕਦੇ ਵੀ ਹਿੱਸਾ ਨਹੀਂ ਲਿਆ। ਸਾਰੇ ਲੋਕ ਬੜੇ ਸਰਪ੍ਰਾਈਜ਼ ਹੁੰਦੇ ਸੁਣ ਕੇ, ਬਟ ਮੈਂ ਕਦੇ ਵੀ ਨਹੀਂ। ਮੈਂ ਸਕੂਲ 'ਚ ਪੜ੍ਹਦੀ ਸੀ ਅਤੇ ਉਦੋਂ ਮਨਮੋਹਨ ਸਿੰਘ ਜੀ ਫਿਲਮ ਬਣਾ ਰਹੇ ਸੀ ਨਸੀਬੋ, ਇਹ ਉਹਦੀ ਪਲੈਨਿੰਗ ਕਰ ਰਹੇ ਸੀ। ਤਾਂ ਉਦੋਂ ਇਹਨਾਂ ਨੇ ਸੋਚਿਆ ਕਿ ਤਾਂ ਮਨ ਜੀ ਜਿਹੜੇ ਨਸੀਬੋ ਦੇ ਰਾਈਟਰ ਸੀ ਬਲਦੇਵ ਗਿੱਲ ਜੀ, ਉਹ ਮੇਰੇ ਪਾਪਾ ਦੇ ਬੜੇ ਅੱਛੇ ਫਰੈਂਡ ਨੇ। ਤਾਂ ਉਹ ਲਿਖ ਰਹੇ ਸੀ ਨਸੀਬੋ, ਮਨ ਜੀ ਡਾਇਰੈਕਟ ਕਰ ਰਹੇ ਸੀ। ਤਾਂ ਇਹ ਲੱਭ ਰਹੇ ਸੀ ਕੋਈ ਲੜਕੀ 15 ਸਾਲ ਦੀ 14-15 ਸਾਲ ਦੀ ਜੋ ਨਸੀਬੋ ਦਾ ਕੈਰੈਕਟਰ ਕਰੂਗੀ। ਅਤੇ ਬਲਦੇਵ ਗਿੱਲ ਜੀ ਅਤੇ ਮਨ ਜੀ ਨੇ ਇਹ ਰੋਲ ਮੈਨੂੰ ਕਰਨ ਲਈ ਕਿਹਾ। ਔਰ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਐਕਟਿੰਗ ਕਰ ਸਕਦੀ ਹਾਂ ਜਾਂ ਮੈਂ ਐਕਟਰੈਸ ਬਣ ਸਕਦੀ ਹਾਂ। ਪਰ ਆਈ ਗੈਸ ਡਾਇਰੈਕਟਰ ਦੀ ਨਜ਼ਰ ਜ਼ਿਆਦਾ ਤੇਜ਼ ਹੁੰਦੀ ਹੈ। ਤਾਂ ਮਨ ਜੀ ਨੇ ਉਦੋਂ ਹੀ ਦੇਖਿਆ ਸੀ ਕਿ ਮੈਂ ਅੱਛੀ ਐਕਟਰੈਸ ਬਣ ਸਕਦੀ ਹਾਂ ਅਤੇ ਦੈਟਸ ਇਟ। ਬਾਏ ਮੇਰੀ ਝੋਲੀ ਵਿੱਚ ਪੈ ਗਈ, ਮੈਂ ਕਦੀ ਸੋਚਿਆ ਨਹੀਂ ਸੀ। ਤੁਸੀਂ ਮਿਸ ਬੰਬੇ ਵੀ ਰਹਿ ਚੁੱਕੇ ਹੋ ਅਤੇ ਹੋਰ ਸੁੰਦਰਤਾ ਮੁਕਾਬਲਿਆਂ 'ਚ ਵੀ ਹਿੱਸਾ ਲਿਆ। ਇਹਦੇ ਬਾਰੇ ਐਕਚੁਅਲੀ ਜਿਵੇਂ ਮੈਂ ਕਿਹਾ, ਮੈਂ ਕਦੇ ਸੋਚਿਆ ਨਹੀਂ ਸੀਗਾ ਕਿ ਮੈਂ ਐਕਟਰੈਸ ਬਣੂੰਗੀ। ਇੱਦਾਂ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਕਿਸੇ ਬਿਊਟੀ ਪੈਜੈਂਟ ਜਾਂ ਸੁੰਦਰਤਾ ਮੁਕਾਬਲੇ 'ਚ ਹਿੱਸਾ ਲਊਂਗੀ। ਮੈਂ ਕਾਲਜ ਪੜ੍ਹਦੀ ਸੀ ਬੰਬੇ ਅਤੇ ਮੇਰੀਆਂ ਸਹੇਲੀਆਂ ਨੇ ਮੇਰੀ ਫੋਟੋ ਭੇਜੀ ਇਹਨਾਂ ਮੁਕਾਬਲਿਆਂ ਲਈ। ਮੈਂ ਸਿਲੈਕਟ ਹੋ ਗਈ ਸਰਪ੍ਰਾਈਜ਼ਿੰਗ। ਮੈਨੂੰ ਉਹਨਾਂ ਨੇ ਇੰਟਰਵਿਊ ਲਈ ਬੁਲਾਇਆ, ਮੈਂ ਉੱਥੇ ਸਿਲੈਕਟ ਹੋ ਗਈ। ਫਿਰ ਮੁਕਾਬਲੇ ਹੋਏ, ਮੈਂ ਮੁਕਾਬਲੇ ਜਿੱਤ ਗਈ। ਦੈਟਸ ਵਾਟ ਹੈਪਨਡ। ਇਟਸ ਮੈਂ ਕਹੂੰਗੀ ਪਰਮਾਤਮਾ ਦੀ ਬਹੁਤ ਮਿਹਰ ਰਹੀ ਹੈ ਅਤੇ ਸਭ ਕੁਛ ਵਧੀਆ ਹੁੰਦਾ ਗਿਆ, ਬਾਈ ਚਾਂਸ ਹੀ ਹੋ ਗਿਆ। ਤੁਹਾਡਾ ਜ਼ਿਆਦਾ ਧਿਆਨ ਕਿਸ ਵੱਲ ਹੈ? ਜਿਹੜੇ ਸੁੰਦਰਤਾ ਮੁਕਾਬਲਾ ਹੁੰਦੇ ਹੈਗੇ ਇਹਨਾਂ ਵੱਲ ਜਾਂ ਫਿਰ ਅਦਾਕਾਰੀ ਵੱਲ? ਪਹਿਲਾਂ ਕਿੱਧਰ ਰਿਹਾ? ਅਦਾਕਾਰੀ ਵੱਲ ਆਈ ਥਿੰਕ। ਆਲਦੋ ਮੈਂ ਮਾਡਲਿੰਗ ਵੀ ਕਾਫੀ ਕੀਤੀ ਕਿਉਂਕਿ ਮੈਂ ਬਿਊਟੀ ਕੋਂਟੈਸਟ ਸਾਰੇ ਜਿੱਤੇ ਸੀਗੇ। ਤਾਂ ਫਿਰ ਮਾਡਲਿੰਗ ਦੇ ਬੜਾ ਮੈਨੂੰ ਕੰਮ ਮਿਲਿਆ। ਇਟ ਵਾਜ਼ ਰੀਅਲੀ ਨਾਈਸ। ਬਹੁਤ ਅੱਛਾ ਕਰੀਅਰ ਰਿਹਾ ਮੇਰਾ ਐਜ਼ ਅ ਮਾਡਲ ਵੀ। ਪਰ ਮਜ਼ਾ ਆਉਂਦਾ ਹੈਗਾ ਐਜ਼ ਐਨ ਐਕਟਰੈਸ ਫਿਲਮ 'ਚ ਸੋਹਣਾ ਕਿਰਦਾਰ ਨਿਭਾ ਕੇ। ਤੁਸੀਂ ਕਾਫੀ ਅੱਛੀ ਐਕਟਰੈਸ ਹੋ। ਵਧੀਆ, ਤੁਸੀਂ ਜਿੰਨੀਆਂ ਵੀ ਕੁਝ ਫਿਲਮਾਂ ਆਈਆਂ, ਨਵੀਆਂ ਫਿਲਮਾਂ ਆਈਆਂ ਨੇ ਨਵੇਂ ਦੌਰ ਦੀਆਂ ਪੰਜਾਬੀ ਫਿਲਮਾਂ, ਉਹਨਾਂ 'ਚ ਕਾਫੀ ਨੋਟਡ ਰੋਲ ਰਿਹਾ ਤੁਹਾਡਾ। ਅਤੇ ਜਿਹੜਾ ਅਦਾਕਾਰੀ ਲਈ ਤੁਸੀਂ ਕੋਈ ਵਿਸ਼ੇਸ਼ ਕੋਰਸ ਵੀ ਕੀਤਾ ਜਾਂ ਕੋਈ ਜਨੂੰਨ ਸੀ? ਇਹ ਵੀ ਹੁਣ ਤੁਸੀਂ ਕਹੋਗੇ ਇਹ ਇੱਦਾਂ ਕਿਵੇਂ ਹੁੰਦਾ ਵਾ। ਇਹ ਵੀ ਉਹੀ ਗੱਲ ਹੈ, ਮੈਂ ਕਦੇ ਕੋਈ ਟ੍ਰੇਨਿੰਗ ਨਹੀਂ ਲਈ, ਕਦੇ ਕੋਈ ਕੋਰਸ ਨਹੀਂ ਕੀਤਾ। ਆਈ ਥਿੰਕ ਇੱਕ ਅੱਛੇ ਡਾਇਰੈਕਟਰ ਦੀ ਹੈਲਪ ਨਾਲ ਮੈਨੂੰ ਤਾਂ ਖੁਸ਼ਨਸੀਬੀ ਹੈ ਕਿ ਮਨ ਜੀ ਵਰਗੇ ਸੁਲਝੇ ਹੋਏ ਡਾਇਰੈਕਟਰ ਮਿਲੇ ਸ਼ੁਰੂਆਤ ਤੋਂ। ਅਤੇ ਬਸ ਆਈ ਥਿੰਕ ਫਿਰ ਸ਼ੌਕ ਜਾਗ ਪਿਆ ਅਤੇ ਅਕੋਰਡਿੰਗਲੀ ਫਿਲਮਾਂ 'ਚ ਸੋਹਣੇ ਰੋਲ ਮਿਲਦੇ ਗਏ, ਮੈਂ ਕਰਦੀ ਗਈ। ਬਟ ਕਦੇ ਟ੍ਰੇਨਿੰਗ ਨਹੀਂ ਲਈ। ਨਸੀਬੋ ਤੁਸੀਂ ਬਹੁਤ ਛੋਟੀ ਉਮਰ ਦੇ ਵਿੱਚ ਫਿਲਮ ਕੀਤੀ ਸੀਗੀ ਅਤੇ ਇਹਦੇ ਬਾਰੇ ਦੱਸੋ ਕਿ ਤੁਹਾਡਾ ਉਦੋਂ ਦਾ ਕੀ ਐਕਸਪੀਰੀਅੰਸ ਸੀਗਾ? ਨਸੀਬੋ ਕਿਉਂਕਿ ਮੈਂ ਸਕੂਲ 'ਚ ਪੜ੍ਹਦੀ ਸੀਗੀ ਤਾਂ ਮਨ ਜੀ ਹੋਣਾ ਨੂੰ ਸਾਰੀ ਯੂਨਿਟ ਨੂੰ ਵੇਟ ਕਰਨੀ ਪਈ ਕਿ ਜਿੱਦਣ ਮੇਰਾ ਲਾਸਟ ਐਗਜ਼ਾਮ ਹੋਗਾ ਉਸ ਤੋਂ ਬਾਅਦ ਅਗਲੇ ਦਿਨ ਤੋਂ ਨਸੀਬੋ ਦਾ ਮਹੂਰਤ ਸੀਗਾ। ਕਿਉਂਕਿ ਮੈਂ ਪੜ੍ਹਾਈ ਨੂੰ ਕਦੇ ਵੀ ਸੈਕਿੰਡ ਨਹੀਂ ਰੱਖਿਆ। ਮੈਂ ਹਮੇਸ਼ਾ ਪੜ੍ਹਾਈ ਵੱਲ ਬਹੁਤ ਧਿਆਨ ਦਿੱਤਾ ਆਪਣੀ ਲਾਈਫ 'ਚ। ਮੈਂ ਹਮੇਸ਼ਾ ਕਲਾਸ ਫਸਟ ਆਉਂਦੀ ਸੀ ਅਤੇ ਮੈਨੂੰ ਸੀ ਮੈਂ ਫਸਟ ਹੀ ਆਉਣਾ ਹੈਗਾ। ਅਤੇ ਤਾਂ ਕਰਕੇ ਨਸੀਬੋ ਦਾ ਮਹੂਰਤ ਬਿਲਕੁਲ ਮੇਰੇ ਲਾਸਟ ਐਗਜ਼ਾਮ ਤੋਂ ਅਗਲੇ ਦਿਨ ਸੀ। ਪਰ ਇਹ ਡੈਫੀਨੇਟਲੀ ਮੈਂ ਕਹੂੰਗੀ ਮੈਂ ਜਦੋਂ ਉਹ ਫਿਲਮ ਕਰ ਰਹੀ ਸੀ ਮੈਨੂੰ ਲੱਗ ਵੀ ਨਹੀਂ ਸੀ ਰਿਹਾ ਕਿ ਮੈਂ ਐਕਟਿੰਗ ਕਰ ਰਹੀ ਹਾਂ। ਮਨ ਜੀ ਮੈਨੂੰ ਸੀਨ ਦੱਸਦੇ ਸੀਗੇ, ਕਹਿੰਦੇ ਸੀ ਇੱਦਾਂ ਡਾਇਲੋਗ ਬੋਲਦੇ, ਆਪਾਂ ਉਵੇਂ ਬੋਲ ਦਿੰਦੇ ਸੀ। ਮੈਨੂੰ ਬਿਲਕੁਲ ਆਈਡੀਆ ਨਹੀਂ ਸੀ ਕਿ ਇਹ ਫਿਲਮ ਬਣ ਕੇ ਕੱਟ ਹੋ ਕੇ ਐਡਿਟ ਹੋ ਕੇ ਇੰਨੀ ਸੋਹਣੀ ਫਿਲਮ ਬਣ ਚੁੱਕੀ। ਮੈਂ ਮਤਲਬ ਇੰਜੋਇਮੈਂਟ ਕਰਦੀ ਗਈ। ਦੈਟਸ ਇਟ। ਮਤਲਬ ਅਣਜਾਣੇ ਵਿੱਚ ਹੀ ਹੋ ਗਿਆ ਕੰਮ। ਅੱਛਾ, ਤੁਸੀਂ ਕਾਫੀ ਸਾਰੀਆਂ ਜਿਹੜੀਆਂ ਐਡ ਫਿਲਮਾਂ ਵੀ ਕੀਤੀਆਂ ਨੇਗੀਆਂ। ਬੰਬੇ ਦੇ ਵਿੱਚ ਰਹੇ ਹੋ, ਉੱਥੇ ਕਾਫੀ ਜਿਹੜੇ ਪ੍ਰੋਡਕਟ ਨੇ ਆਪਣੇ ਵਿਕਦੇ ਨੇ, ਉਹਨਾਂ ਦੀਆਂ ਤੁਸੀਂ ਐਡ ਕੀਤੀ ਹੈ ਅਤੇ ਉਹਦੇ ਬਾਰੇ? ਐਡਸ ਵੀ ਲੱਕੀਲੀ ਐਡਵਰਟਾਈਜ਼ਿੰਗ ਏਜੰਸੀਜ਼ ਨੂੰ ਮਾਡਲਸ ਚੰਗੀਆਂ ਜਿਹੜੀ ਐਕਟ ਕਰ ਸਕਣ ਉਹ ਅੱਛੀਆਂ ਲੱਗਦੀਆਂ ਨੇ। ਅਤੇ ਮੈਨੂੰ ਚਾਂਸ ਮਿਲਿਆ, ਮੈਂ ਨਿਵਿਆ, ਪੌਂਡਸ, ਕੋਲਡ ਕਰੀਮ, ਉਹਦੇ ਲਈ ਮੈਂ ਇੰਡੀਆ ਦੀ ਸਪੋਕਸ ਪਰਸਨ ਸੀ, ਇਜਿਪਟ ਦੀ ਅਤੇ ਸ਼੍ਰੀਲੰਕਾ ਦੀ। ਅਤੇ ਮੈਂ UK ਲੰਡਨ ਲਈ ਵੀ ਬਹੁਤ ਸਾਰੀਆਂ ਐਡਸ ਕੀਤੀਆਂ। ਥੋੜ੍ਹਾ ਇੰਟਰਨੈਸ਼ਨਲ ਜਿਹਾ ਫੇਸ ਸੀਗਾ ਮੇਰਾ ਹਮੇਸ਼ਾ ਅਤੇ ਬਿਲਕੁਲ ਹਿੰਦੁਸਤਾਨੀ ਜਿਹਾ ਨਹੀਂ ਸੀਗਾ। ਸੋ ਆਈ ਗॉट ਲੌਟ ਆਫ ਐਡਸ। ਮੈਗੀ ਨੂਡਲਸ, HSBC ਬੈਂਕ, ਮਾਰੂਤੀ, ਡੇਵੂ, ਅਣਗਿਣਤ। ਮੈਂ ਘੱਟੋ ਘੱਟ 300-400 ਐਡਸ ਕੀਤੀਆਂ ਹੋਣੀਆਂ ਨੇ। ਕਿਮੀ ਵਰਮਾ ਜੀ ਨਾਲ ਗੱਲਬਾਤ ਇਸੇ ਤਰ੍ਹਾਂ ਰਹੇਗੀ ਜਾਰੀ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣਦੇ ਪਏ ਹੋ ਆਪਣਾ ਰੇਡੀਓ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA।
ਜੀ ਆਇਆਂ ਨੂੰ ਸ਼ਹੀਦ ਊਧਮ ਸਿੰਘ, ਸਾਨੂੰ ਮਾਣ ਵਤਨਾਂ ਦਾ, ਮੇਰਾ ਪਿੰਡ, ਸਤਿ ਸ਼੍ਰੀ ਅਕਾਲ, ਇੱਕ ਕੁੜੀ ਪੰਜਾਬ ਦੀ, ਅਤੇ ਫਿਰ ਅੱਜ ਦੇ ਰਾਂਝੇ। ਇਹ ਸਾਰੇ ਕਿੰਬੀ ਵਰਮਾ ਜੀ, ਤੁਸੀਂ ਪੰਜਾਬੀ ਸਿਨੇਮੇ ਦੇ ਚਰਚਿਤ ਹੀਰੋਇਨ ਬਣ ਗਏ ਹੋਏ ਸਾਰੀਆਂ ਫਿਲਮਾਂ ਨਾਲ, ਕੀ ਕਹੋਗੇ? ਮੈਂ ਕਹੂੰਗੀ ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਇਹਨਾਂ ਫਿਲਮਾਂ 'ਚ ਇੱਕ ਅੱਛੇ ਕਿਰਦਾਰ ਕਰਨ ਦਾ ਮੌਕਾ ਮਿਲਿਆ। ਔਰ ਇਹ ਜ਼ਰੂਰ ਕਹੂੰਗੀ ਕਿ ਬਹੁਤ ਅੱਛਾ ਹੋਇਆ ਕਿ ਪੰਜਾਬੀ ਫਿਲਮਾਂ ਸੋਹਣੇ ਸਟੈਂਡਰਡ ਦੀਆਂ ਬਣਨ ਲੱਗ ਗਈਆਂ, ਕਿਉਂਕਿ ਜਦੋਂ ਪਹਿਲਾਂ ਨਸੀਬੋ ਠੀਕ ਹੈ ਉਹ ਅੱਛੀ ਫਿਲਮ ਸੀਗੀ, ਬਟ ਫਿਰ ਐਟ ਦ ਸੇਮ ਟਾਈਮ ਕਿਉਂਕਿ ਇਸ ਵੇਲੇ ਪੰਜਾਬੀ ਸਿਨੇਮਾ ਇੰਨਾ ਨਹੀਂ ਸੀਗਾ, ਇੰਨੇ ਟੌਪ 'ਤੇ ਨਹੀਂ ਸੀ, ਇੰਨਾ ਚੱਲਦਾ ਨਹੀਂ ਸੀ, ਇੰਨੇ ਸਾਡੇ ਕੋਲ ਆਡੀਅנס ਨਹੀਂ ਸੀਗੀ, ਤਾਂ ਕਰਕੇ ਲਿਮਿਟੇਸ਼ਨਸ ਰਹਿ ਜਾਂਦੀਆਂ ਨੇ। ਉਸ ਤੋਂ ਬਾਅਦ ਫਿਰ ਉਹ ਜੱਟਾਂ ਵਾਲੀਆਂ ਫਿਲਮਾਂ ਆਉਣ ਲੱਗ ਗਈਆਂ, ਜੱਟ ਦਾ ਹੱਥ ਜੱਟ ਦਾ ਉਹ ਫਿਰ ਉਹ 'ਚ ਤੱਕ ਮਤਲਬ ਮੈਨੂੰ ਹੁੰਦਾ ਕਿ ਸੋਹਣੀ ਫਿਲਮ ਹੋਣੀ ਚਾਹੀਦੀ ਹੈ, ਅੱਛਾ ਮੇਰਾ ਕਿਰਦਾਰ ਹੋਣਾ ਚਾਹੀਦਾ ਅਤੇ ਅੱਛੇ ਡਾਇਰੈਕਟਰ ਹੋਣੇ ਚਾਹੀਦੇ ਨੇ, ਕਿਉਂਕਿ ਫਿਲਮਾਂ ਇੰਨੇ ਘਟੀਆ ਜਿਹੇ ਤਰੀਕੇ ਨਾਲ ਬਣਨ ਲੱਗ ਗਈਆਂ ਸੀ ਅਤੇ ਕੋਈ ਵਧੀਆ ਡਾਇਰੈਕਟਰ ਅੱਗੇ ਨਹੀਂ ਸੀ ਆ ਰਿਹਾ ਕੋਈ ਫਿਲਮ ਬਣਾਉਣ ਲਈ, ਨਾ ਪ੍ਰੋਡਿਊਸਰ। ਅਤੇ ਉਸ ਤੋਂ ਬਾਅਦ ਜਦੋਂ ਫਿਰ ਜੀ ਆਇਆਂ ਨੂੰ ਦੀ ਗੱਲ ਆਈ, ਉਹ ਹਰਭਜਨ ਮਾਨ ਹੋਣਾ ਦੇ ਉਦਮ ਕਰਕੇ ਫਿਲਮ ਬਣੀ ਅਤੇ ਮਨਮੋਹਨ ਸਿੰਘ ਜੀ ਦੇ ਨਾਲ, ਅਤੇ ਉਦੋਂ ਮੈਨੂੰ ਫਿਰ ਪੰਜਾਬੀ ਫਿਲਮ 'ਚ ਕੰਮ ਕਰਨ ਦਾ ਮੌਕਾ ਮਿਲਿਆ। ਔਰ ਮੈਂ ਬਿਲਕੁਲ ਮੇਰੇ ਦਿਲ ਦੇ ਨੇੜੇ ਨੇ ਪੰਜਾਬੀ ਫਿਲਮਾਂ, ਔਰ ਮੈਂ ਸਿਰਫ ਪੰਜਾਬੀ ਫਿਲਮਾਂ 'ਚ ਕੰਮ ਕਰਦੀ ਹਾਂ। ਅਤੇ ਹੁਣ ਉਸ ਤੋਂ ਬਾਅਦ ਜੀ ਆਇਆਂ ਨੂੰ ਤੋਂ ਬਾਅਦ ਇੰਨਾ ਅੱਛਾ ਸਟੈਂਡਰਡ ਬਣ ਗਿਆ ਫਿਲਮਾਂ ਦਾ ਕਿ ਹੁਣ ਅੱਛਾ ਲੱਗਦਾ, ਫਿਲਮਾਂ ਸੋਹਣੀਆਂ ਬਣਦੀਆਂ ਨੇ, ਸੋਹਣੇ ਬਜਟਸ ਹੁੰਦੇ ਨੇ, ਵਧੀਆ ਤਰੀਕੇ ਨਾਲ ਪਿਕਚਰਾਈਜ਼ ਹੁੰਦੀਆਂ, ਅਤੇ ਆਡੀਅנס ਵੀ ਉਹਨਾਂ ਨੂੰ ਪਸੰਦ ਕਰਦੀ ਹੈ ਅਤੇ ਆਡੀਅנס ਸਪੋਰਟ ਕਰਦੀ ਹੈ ਸਾਨੂੰ। ਔਰ ਇਹ ਸਾਰੀਆਂ ਫਿਲਮਾਂ ਜਿਹੜੀਆਂ ਤੁਸੀਂ ਨਾਮ ਲਿਆ ਇਹ ਕਾਮਯਾਬ ਹੋਈਆਂ, ਔਰ ਇਹਦੇ ਲਈ ਮੈਂ ਵਾਕਈ ਧੰਨਵਾਦ ਕਰੂੰਗੀ, ਇੱਕ ਤਾਂ ਮੇਕਰਸ ਦਾ, ਐਂਡ ਸੈਕੰਡਲੀ ਆਡੀਅנס ਦਾ, ਕਿ ਆਡੀਅנס ਦੇ ਸਪੋਰਟ ਤੋਂ ਬਿਨਾਂ ਫਿਲਮਾਂ ਨਹੀਂ ਚੱਲ ਸਕਦੀਆਂ। ਮੈਂ ਚਾਹੁੰਦੀ ਹਾਂ ਜਿੰਨੇ ਪੰਜਾਬੀ ਨੇ ਉਹ ਪੰਜਾਬੀ ਸਿਨੇਮੇ ਨੂੰ ਜ਼ਰੂਰ ਸਪੋਰਟ ਕਰਿਆ ਕਰਨ, ਉਹਨੂੰ ਦੇਖਿਆ ਕਰਨ। ਇਹੀ ਇੱਕ ਤਰੀਕਾ ਕਿ ਅਸੀਂ ਹੋਰ ਸਟੈਂਡਰਡ ਵਧਾ ਸਕਦੇ ਹਾਂ ਫਿਲਮਾਂ ਦਾ। ਅੱਛਾ ਲੱਗਦਾ ਕਿ ਅੱਜ ਹੁਣ ਫਿਲਮਾਂ ਇੰਨੀਆਂ ਅੱਛੀਆਂ ਬਣਨ ਲੱਗ ਗਈਆਂ। ਪੰਜਾਬੀ ਬੈਕਗਰਾਊਂਡ ਵਾਲੀਆਂ ਕਾਫੀ ਕੁੜੀਆਂ ਨੇ ਜਿਹੜੀਆਂ ਫਿਲਮ ਇੰਡਸਟਰੀ 'ਚ ਨੇ, ਪਰ ਹੁਣ ਜਦੋਂ ਦਰਜਨਾਂ ਹੀਰੋ ਲਗਾਤਾਰ ਪੰਜਾਬੀ ਫਿਲਮਾਂ 'ਚ ਆ ਰਹੇ ਨੇ ਤਾਂ ਹੀਰੋਇਨਾਂ 'ਚ ਜਿਹੜੀ ਪੰਜਾਬੀ ਕੁੜੀਆਂ ਦੀ ਥੁੜ ਰੜਕਦੀ ਹੈ, ਇਹਦੇ ਬਾਰੇ ਕੀ ਕਹੋਗੇ? ਮੈਂ ਸਿਰਫ ਮੈਨੂੰ ਨਹੀਂ ਲੱਗਦਾ ਕਿ ਪੰਜਾਬੀ ਕੁੜੀਆਂ ਦੀ ਥੋੜ੍ਹਾ, ਮੇਰੇ ਖਿਆਲ ਬੜੀਆਂ ਟੈਲੈਂਟਡ ਐਕਟਰਸਿਸ ਹੈਗੀਆਂ ਨੇ ਪੰਜਾਬੀ ਸਿਨੇਮਾ ਦੇ ਵਿੱਚ ਵੀ। ਅਤੇ ਦੂਸਰਾ ਇੱਕ ਇਹ ਜ਼ਰੂਰ ਹੈਗਾ ਕਿ ਸਾਰੀਆਂ ਲੜਕੀਆਂ ਸੋਚਦੀਆਂ ਨੇ ਕਿ ਇੱਕੋ ਹੀ ਤਰੀਕਾ ਹੈਗਾ ਕਿ ਅਸੀਂ ਹਿੰਦੀ ਫਿਲਮ ਦੀ ਐਕਟਰੈਸ ਬਣੀਏ। ਆਈ ਥਿੰਕ ਉਹ ਮੇਬੀ ਉਹ ਰੀਜ਼ਨ ਹੈ ਕਿ ਕੁੜੀਆਂ ਘੱਟ ਪੰਜਾਬੀ ਫਿਲਮਾਂ ਕਰਦੀਆਂ ਨੇ, ਜਾਂ ਫਿਰ ਇੰਨੀਆਂ ਕੁੜੀਆਂ ਪੰਜਾਬੀ ਫਿਲਮਾਂ ਨਹੀਂ ਕਰਦੀਆਂ, ਪਰ ਫਿਰ ਵੀ ਅੱਜ ਕੱਲ੍ਹ ਕਾਫੀ ਹੈਗੀਆਂ ਨੇ ਲੜਕੀਆਂ ਜੋ ਪੰਜਾਬੀ ਫਿਲਮਾਂ ਕਰਦੀਆਂ ਨੇ। ਮੇਰੀ ਗੱਲ ਹੋ ਰਿਹਾ, ਮੈਂ ਹਿੰਦੀ ਨਹੀਂ ਕਰਦੀ, ਮੈਂ ਸਿਰਫ ਪੰਜਾਬੀ ਕਰਦੀ ਹਾਂ, ਸੋ ਡਿਫਰੈਂਟ ਹੈਗੀ ਸਟੋਰੀ। ਨਹੀਂ, ਮੇਰਾ ਮਤਲਬ ਸੀ ਕਿ ਗੁਰਦਾਸ ਮਾਨ ਦੀਆਂ ਜਿਹੜੀਆਂ ਫਿਲਮਾਂ ਨੇ ਉਹਨਾਂ 'ਚ ਜਿੱਦਾਂ ਜੂਹੀ ਚਾਵਲਾ ਅਤੇ ਦਿਵਿਆ ਦੱਤਾ ਜ਼ਿਆਦਾ ਨਜ਼ਰ ਆਏ ਨੇ, ਅਤੇ ਹੋਰ ਜਿਹੜੀਆਂ ਫਿਲਮਾਂ ਹੈਗੀਆਂ ਉਹਨਾਂ ਵਿੱਚ ਜ਼ਿਆਦਾਤਰ ਤੁਸੀਂ ਜਾਂ ਫਿਰ ਨੀਰੂ ਬਾਜਵਾ ਨੇ, ਅਤੇ ਜਿਹੜੀਆਂ ਹੋਰ ਲੜਕੀਆਂ ਹੈਗੀਆਂ ਉਹ ਸਿਰਫ 1 ਜਾਂ 2 ਫਿਲਮਾਂ ਤੋਂ ਬਾਅਦ ਆਊਟ ਹੋ ਜਾਂਦੀਆਂ ਮਾਰਕੀਟ 'ਚੋਂ। ਇਹਦੇ ਬਾਰੇ ਟਰੈਂਡ ਬਾਰੇ ਸੀ ਕਿ ਜਿਹੜੀਆਂ ਇੱਕੋ ਟਾਈਮ ਦੇ ਵਿੱਚ ਜਿਹੜੀਆਂ ਐਕਟਰੈਸ ਨੇ ਪੰਜਾਬੀ ਫਿਲਮਾਂ ਦੇ ਵਿੱਚ ਉਹ 2 ਜਾਂ 2 ਤੋਂ ਵੱਧ ਹੁੰਦੀਆਂ ਹੀ ਨਹੀਂ। ਇਹਦੇ ਬਾਰੇ ਕੀ ਕਹਾਂ ਮੈਂ, ਪਰ ਇਹ ਗੱਲ ਜ਼ਰੂਰ ਹੈ ਹਰ ਐਕਟਰ ਲਈ, ਐਕਟਰੈਸ ਲਈ, ਜੇ ਸਾਡਾ ਕੰਮ ਅੱਛਾ ਹੈਗਾ, ਜੇ ਅਸੀਂ ਓਨੈਸਟ ਤਰੀਕੇ ਨਾਲ ਕੰਮ ਕੀਤਾ ਹੈਗਾ, ਤਾਂ ਡੈਫੀਨੇਟਲੀ ਸਾਨੂੰ ਹੋਰ ਕੰਮ ਕਰਨ ਦਾ ਮੌਕਾ ਮਿਲਦਾ। ਅੱਜ ਨੀਰੂ ਬਾਜਵਾ ਜੀ ਵੱਲ ਦੇਖੋ, ਕਿੰਨੀਆਂ ਫਿਲਮਾਂ ਕਰਦੇ ਨੇ ਉਹ। ਮੈਨੂੰ ਹਾਲਾਂਕਿ ਮੈਂ ਇੰਡੀਆ 'ਚ ਵੀ ਨਹੀਂ ਰਹਿੰਦੀ, ਮੈਂ ਇੰਨੀ ਦੂਰ ਰਹਿੰਦੀ ਹਾਂ, ਤਾਂ ਵੀ ਮੈਨੂੰ ਫਿਲਮਾਂ ਦੀ ਆਫਰ, ਬਹੁਤ ਫਿਲਮਾਂ ਦੀ ਆਫਰਸ ਆਉਂਦੀ ਹੈ। ਅਤੇ ਮੈਂ ਸਿਰਫ ਇਹੀ ਕਹੂੰਗੀ ਕਿ ਜੇ ਆਪਣੇ ਕੋਲ ਐਕਟਰਸਿਸ ਹੋਣ ਜਿਹੜੇ ਕਿ ਫਿਲਮ ਕਰਨੀਆਂ ਚਾਹਣ, ਜਿਨ੍ਹਾਂ ਦਾ ਦਿਲ ਕਰੇ ਪੰਜਾਬੀ ਫਿਲਮਾਂ 'ਚ ਕੰਮ ਕਰਨ ਲਈ, ਡੈਫੀਨੇਟਲੀ ਬਹੁਤ ਚਾਂਸਿਸ ਨੇ, ਬਹੁਤ ਅੱਛੀਆਂ ਫਿਲਮਾਂ ਬਣਦੀਆਂ ਨੇ। ਔਰ ਜੇ ਕੰਮ ਤੁਹਾਡਾ ਅੱਛਾ ਹੈਗਾ, ਆਡੀਅנס ਤੁਹਾਨੂੰ ਪਸੰਦ ਕਰਦੀ ਹੈ, ਤਾਂ ਮੇਕਰਸ ਡੈਫੀਨੇਟਲੀ ਤੁਹਾਨੂੰ ਚਾਹਣਗੇ ਕਿ ਤੁਸੀਂ ਉਹਨਾਂ ਦੀ ਫਿਲਮ ਦਾ ਹਿੱਸਾ ਬਣੋ। ਕਿਮੀ ਜੀ, ਅੱਜ ਕੱਲ੍ਹ ਜਿਹੜਾ ਇੱਕ ਟਰੈਂਡ ਹੈ ਵੀ ਬਹੁਤ ਸਾਰੇ ਸਿੰਗਰ ਕਮ ਐਕਟਰ ਬਣ ਗਏ ਨੇ, ਅਤੇ ਗੁਰਦਾਸ ਮਾਨ ਨੂੰ ਛੱਡ ਕੇ ਜਿੰਨੇ ਵੀ ਗਾਇਕ ਨਵੇਂ ਅਦਾਕਾਰ ਬਣੇ ਨੇ, ਅਤੇ ਜੇ ਜਿੰਮੀ ਸ਼ੇਰਗਿੱਲ, ਗੁਰਪ੍ਰੀਤ ਘੁੱਗੀ ਵਗੈਰਾ, ਜਿਨ੍ਹਾਂ 'ਚ ਆਪਾਂ ਡਿਫਰੈਂਸ ਦੇਖਣੀ ਹੋਵੇ, ਇੱਕ ਤਾਂ ਜਿੰਮੀ ਸ਼ੇਰਗਿੱਲ, ਗੁਰਪ੍ਰੀਤ ਘੁੱਗੀ ਵਗੈਰਾ ਐਕਟਰ ਨੇ ਜਿਹੜੇ, ਅਤੇ ਉਹਨਾਂ ਦਾ ਗਾਇਕੀ ਨਾਲ ਵਾਸਤਾ ਨਹੀਂ ਹੈਗਾ। ਇੱਕ ਪਾਸੇ ਜਿਹੜੇ ਗਾਇਕ ਨੇ ਉਹ ਸਿਰਫ ਹੀਰੋ ਬਣਦੇ ਜਾ ਰਹੇ ਨੇ, ਇੱਕ ਟਰੈਂਡ ਬਣਿਆ ਹੋਇਆ। ਇਹਦੇ 'ਚ ਕੀ ਵਖਰੇਵਾਂ ਜਾਂ ਕੀ ਮੇਨ ਡਿਫਰੈਂਸ ਦੇਖਦੇ ਹੋ ਤੁਸੀਂ? ਤੁਹਾਨੂੰ ਕਾਫੀ ਕੰਮ ਮਿਲਿਆ ਹੈ, ਕੰਮ ਕਰਨ ਦਾ ਮੌਕਾ ਮਿਲਿਆ। ਮੇਰੇ ਖਿਆਲ ਪੰਜਾਬੀ, ਕਿਉਂਕਿ ਮਿਊਜ਼ਿਕ ਸਾਡੀ ਫਿਲਮਾਂ ਦਾ ਬਹੁਤ ਵੱਡਾ ਹਿੱਸਾ ਹੁੰਦਾ, ਤਾਂ ਕਰਕੇ ਸਾਰੀਆਂ ਫਿਲਮਾਂ ਲਈ ਮਿਊਜ਼ਿਕ ਬਹੁਤ ਚਾਹੀਦਾ ਹੁੰਦਾ, ਅਤੇ ਉਹਦੇ ਕਰਕੇ ਬਹੁਤ ਸਾਰੇ ਜਿਹੜੇ ਸਿੰਗਰਸ ਨੇ ਉਹ ਹੀਰੋਜ਼ ਬਣ ਗਏ ਨੇ। ਹੁਣ ਤਾਂ ਮੇਰੇ ਖਿਆਲ ਸਾਰੇ ਫਿਲਮਾਂ ਕਰਦੇ ਨੇ, ਰਾਈਟ, ਪਰ ਡੈਫੀਨੇਟਲੀ ਇੱਕ ਜਿਹੜਾ ਐਕਟਿੰਗ ਟੈਲੈਂਟ ਹੈਗਾ ਉਹਨਾਂ 'ਚ ਮੇਰੇ ਖਿਆਲ ਸਿੰਗਿੰਗ ਟੈਲੈਂਟ ਬਹੁਤ ਜ਼ਿਆਦਾ ਹੁੰਦਾ। ਡੈਫੀਨੇਟਲੀ ਉਹ ਐਕਟਰ ਵੀ ਹੁੰਦੇ ਨੇ, ਪਰ ਐਕਟਿੰਗ ਟੈਲੈਂਟ ਜਿਹੜਾ ਹੈਗਾ ਉਹ ਮੈਂ ਕਹੂੰਗੀ ਓਨੈਸਟਲੀ ਗੁਰਪ੍ਰੀਤ ਘੁੱਗੀ ਜੀ ਬਹੁਤ ਵਧੀਆ ਐਕਟਰ ਨੇ। ਮੈਂ ਜਿੰਮੀ ਸ਼ੇਰਗਿੱਲ ਨਾਲ ਕਦੇ ਕੰਮ ਨਹੀਂ ਕੀਤਾ, ਫਿਲਮਾਂ ਬਾਰੇ ਬਹੁਤ ਸੁਣਿਆ ਉਹਨਾਂ ਦੇ, ਪਰ ਮੈਂ ਕੁਛ ਕਹਿ ਨਹੀਂ ਸਕਦੀ, ਪਰ ਗੁਰਪ੍ਰੀਤ ਜੀ ਡੈਫੀਨੇਟਲੀ ਬਹੁਤ ਵਧੀਆ ਐਕਟਰ ਨੇ। ਔਰ ਹਾਂ, ਸਿੰਗਿੰਗ ਨਾਲ ਖਿਆਲ ਮੈਂ ਸੋਚਦੀ ਹਾਂ ਕਿ ਜਿੱਦਾਂ ਲੋਕਾਂ ਦੀ ਡਿਮਾਂਡ ਹੁੰਦੀ ਹੈ, ਜੋ ਚਾਹੀਦਾ ਹੁੰਦਾ, ਫਿਲਮ ਮੇਕਰ ਉਹੀ ਬਣਾ ਕੇ ਉਹਨਾਂ ਨੂੰ ਦੇ ਦਿੰਦੇ ਨੇ, ਅਤੇ ਤਾਂ ਕਰਕੇ ਵੀ ਰੀਜ਼ਨ ਹੈ ਕਿ ਸਿੰਗਰਸ ਬਹੁਤ ਅੱਜ ਕੱਲ੍ਹ ਫਿਲਮਾਂ ਕਰ ਰਹੇ ਨੇ।
ਪੰਜਾਬੀ ਫਿਲਮਾਂ 'ਚ ਕੰਮ ਕਰਦਿਆਂ ਕਾਫੀ ਤਜਰਬੇ ਹੋਣਗੇ ਤੁਹਾਡੇ, ਕੋਈ ਯਾਦਗਾਰੀ ਐਕਸਪੀਰੀਅੰਸ? ਇੱਕ ਮੈਂ ਪੰਜਾਬੀ ਫਿਲਮਾਂ 'ਚ ਕੰਮ ਕਰਦੇ ਇਹ ਮੇਰਾ ਰਿਕਾਰਡ ਰਿਹਾ, ਇਟਸ ਅ ਰੈਕਡ ਆਫ ਮਾਈਨ, ਕਿ ਹਰ ਫਿਲਮ ਦੀ ਸ਼ੂਟਿੰਗ ਵੇਲੇ ਕਦੇ ਨਾ ਕਦੇ ਮੇਰੇ ਸੱਟ ਜ਼ਰੂਰ ਵੱਜੀ ਹੈ, ਮੈਂ ਡਿੱਗੀ ਜ਼ਰੂਰ ਆ, ਮੇਰੇ ਖੂਨ ਜ਼ਰੂਰ ਨਿਕਲਿਆ। ਉਹ ਤਾਂ ਹਮੇਸ਼ਾ ਹੀ ਹੁੰਦਾ। ਨਸੀਬੋ ਤੋਂ ਲੈ ਕੇ ਨਸੀਬੋ 'ਚ ਨਾ ਇੱਕ ਸੀਨ ਸੀਗਾ ਜਿੱਥੇ ਮੇਰੇ ਬ੍ਰਦਰ ਰਾਜ ਬੱਬਰ ਜੀ, ਉਹ ਮੈਨੂੰ, ਕਿਉਂਕਿ ਮੈਂ ਜਿਹੜਾ ਸਾਡੇ ਦੁਸ਼ਮਣ ਦਾ ਮੁੰਡਾ ਹੁੰਦਾ ਵਾ ਉਹਦੇ ਨਾਲ ਮੇਰਾ ਅਫੇਅਰ ਜਿਹਾ ਚੱਲਣ ਲੱਗ ਜਾਂਦਾ, ਅਤੇ ਉਹ ਮੈਨੂੰ ਕੁੱਟਦੇ ਨੇ, ਉਹ ਮੈਨੂੰ ਘੜੀਸ ਕੇ ਘਰ 'ਚ ਲੈ ਕੇ ਆਉਂਦੇ ਨੇ, ਮੇਰੇ ਬਹੁਤ ਕੁੱਟ ਪੈਂਦੀ ਆ ਉਹਨਾਂ ਤੋਂ। ਅਤੇ ਐਕਟਿੰਗ ਕੁੱਟ, ਰੀਅਲ 'ਚ ਕੁੱਟ ਨਹੀਂ, ਪਰ ਐਕਟਿੰਗ ਵਿੱਚ ਉਹਨਾਂ ਨੇ ਜਦੋਂ ਮੈਨੂੰ ਸਟਾਰਟਿੰਗ, ਉਹ ਮੇਰੀ ਫਸਟ ਫਿਲਮ ਸੀ, ਮੈਨੂੰ ਪਤਾ ਵੀ ਨਹੀਂ ਸੀਗਾ ਕਿਵੇਂ ਸਭ ਕੁਛ ਹੁੰਦਾ, ਤਾਂ ਉਹਨਾਂ ਨੇ ਮੈਨੂੰ ਜਿੱਦਾਂ ਘੜੀਸਿਆ ਅਤੇ ਮੇਰੀ ਚੀਚੀ ਦਾ ਨਾ ਨਾਂ ਉੱਤਰ ਗਿਆ। ਨਾਂ ਜਦੋਂ ਉੱਤਰ ਜਾਂਦਾ ਬਹੁਤ ਦੁਖਦਾ ਹੁੰਦਾ, ਅਤੇ ਉਹ ਤੋਂ ਖੂਨ ਨਿਕਲਿਆ ਬਹੁਤ ਸਾਰਾ। ਉਹ ਅੱਜ ਵੀ ਹਾਲੇ ਵੀ ਚੱਜ ਨਾਲ ਗਰੋ ਨਹੀਂ ਹੋਇਆ ਕਦੇ ਵੀ, ਉਹ ਮਤਲਬ ਯਾਦਗਾਰ ਹੀ ਹੈ ਮੇਰੀ, ਨਸੀਬਤ ਦੀ ਯਾਦਗਾਰ ਮੇਰੀ ਚੀਚੀ ਦਾ ਨਾਂ ਹੈ, ਪੈਰ ਦੀ ਚੀਚੀ ਦਾ। ਅਤੇ ਇਸੇ ਤਰ੍ਹਾਂ ਹਰ ਫਿਲਮ 'ਚ ਸਤਿ ਸ਼੍ਰੀ ਅਕਾਲ ਦੀ ਅਸੀਂ ਸ਼ੂਟਿੰਗ ਕਰ ਰਹੇ ਸੀ, ਉਹ ਪਹਾੜਾਂ ਜਿਹਾ ਸਾਡਾ ਕੋਈ ਸੌਂਗ ਜਿਹਾ ਚੱਲ ਰਿਹਾ ਸੀਗਾ, ਉੱਥੇ ਪੱਥਰ ਵਗੈਰਾ ਸੀਗੇ, ਉੱਥੇ ਮੇਰੀ ਬੁਰੀ ਤਰ੍ਹਾਂ ਕੂਣੀ ਛਿੱਲੀ ਗਈ। ਅਤੇ ਸਾਰਾ ਹਰ ਫਿਲਮ 'ਚ ਕੁਛ ਨਾ ਕੁਛ ਹੁੰਦਾ, ਜਾਂ ਮੈਂ ਡਿੱਗ ਪੈਂਦੀ ਹਾਂ ਜਾਂ ਮੇਰੇ ਸੱਟ ਲੱਗ ਜਾਂਦੀ ਹੈ। ਸੱਟ ਤਾਂ ਮੇਰੇ ਲੱਗਦੀ ਹੈ। ਹੁਣ ਮੈਂ ਇਸ ਫਿਲਮ 'ਚ ਹੀ ਹੁਣੇ ਟਰੱਕ ਚਲਾ ਕੇ ਹਟੀ ਹੈ, ਮੈਂ ਹੈਰਾਨ ਹਾਂ ਕਿ ਐਕਸੀਡੈਂਟ ਨਹੀਂ ਹੋਇਆ ਮੇਰਾ, ਪਰ ਇਹ ਮੇਰੀ ਯਾਦਗਾਰ ਹਮੇਸ਼ਾ ਹੁੰਦੀ ਹੈ। ਔਰ ਦੂਜਾ ਇਹ ਵੀ ਜ਼ਰੂਰ ਹੈ ਕਿ ਹਰ ਫਿਲਮ 'ਚ ਲੋਕਾਂ ਨੂੰ ਕੰਮ ਪਸੰਦ ਆਉਂਦਾ, ਮੇਰਾ ਬਹੁਤ ਅੱਛਾ ਲੱਗਦਾ ਜਦੋਂ ਲੋਕ ਕੰਪਲੀਮੈਂਟ ਕਰਦੇ ਨੇ, ਅਤੇ ਮੈਨੂੰ ਲੱਗਦਾ ਮੇਰੇ ਖੂਨ ਦੀ ਵੈਲਿਊ ਮਿਲ ਗਈ ਮੈਨੂੰ। ਫਿਲਮ ਅੱਜ ਦੇ ਰਾਂਝੇ, ਇਹਦੇ ਵਿੱਚ ਤੁਸੀਂ ਟਰੱਕ ਚਲਾਇਆ, ਤੁਸੀਂ ਹੁਣ ਖੁਦ ਕਿਹਾ, ਇਹਦੇ ਬਾਰੇ ਦੱਸੋ। ਮੈਂ ਅੱਜ ਦੇ ਰਾਂਝੇ ਵਿੱਚ ਟਰੱਕ ਚਲਾਇਆ, ਇਹ ਮੈਂ ਬਾਈ ਚਾਂਸ ਦੱਸਦਾ, ਪਰ ਮੈਂ ਫਿਲਮ ਬਾਰੇ ਜਾਂ ਇਹਦੇ ਰੋਲ ਬਾਰੇ ਕੁਛ ਨਹੀਂ ਦੱਸ ਰਿਹਾ। ਇਹ ਬਹੁਤ ਵੱਡਾ ਸਸਪੈਂਸ ਹੈ, ਅਤੇ ਲੋਕਾਂ ਨੂੰ ਕਦੇ ਇਮੈਜਿਨ ਨਹੀਂ ਕੀਤਾ ਹੋਣਾ ਕਿ ਮੈਂ ਇਹੋ ਜਿਹਾ ਕਿਰਦਾਰ ਕਰੂੰਗੀ ਜਾਂ ਮਨ ਜੀ ਵੱਲੋਂ ਇਹੋ ਜਿਹੀ ਫਿਲਮ ਆਊਗੀ। ਦੋਸਤੋ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, ਤੇ ਮੇਰੇ ਨਾਲ ਨੇ ਚਰਚਿਤ ਪੰਜਾਬੀ ਫਿਲਮ ਅਦਾਕਾਰਾ ਕਿਮੀ ਵਰਮਾ। ਕਿਮੀ ਜੀ ਤੋਂ ਕੁਝ ਹੋਰ ਸਵਾਲਾਂ ਦੇ ਜਵਾਬ ਲਵਾਂਗੇ, ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫ਼ਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਭਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਅੱਛਾ ਕਿਮੀ ਵਰਮਾ ਜੀ, ਤੁਸੀਂ ਬਾਲੀਵੁੱਡ ਫਿਲਮਾਂ 'ਚ ਵੀ ਜਾ ਸਕਦੇ ਹੋ, ਕੋਈ ਇਹੋ ਜਿਹੀ ਯੋਜਨਾ ਹੈ? ਮੇਰੀ ਇਹੋ ਜਿਹੀ ਕੋਈ ਯੋਜਨਾ ਨਹੀਂ ਹੈ, ਨਾਟ ਐਟ ਆਲ, ਕਿਉਂਕਿ ਮੈਨੂੰ ਲੱਗਦਾ ਹੈ ਕਿ ਹਿੰਦੀ ਫਿਲਮਾਂ ਤਾਂ ਖੈਰ ਸਾਰੀਆਂ ਕੁੜੀਆਂ ਹੀ ਕਰਨਾ ਚਾਹੁੰਦੀਆਂ ਨੇ। ਜਦੋਂ ਮੈਂ ਪੰਜਾਬੀ ਫਿਲਮਾਂ ਕਰਨ ਲੱਗੀ ਸੀ, ਹਮੇਸ਼ਾ ਸੀਗਾ ਕਿ ਪੰਜਾਬੀ ਨੂੰ ਸਾਰੇ ਸੈਕਿੰਡ ਗ੍ਰੇਡ ਮੰਨਦੇ ਨੇ, ਉਹ ਸੋਚਦੇ ਆ ਕਿ ਹਿੰਦੀ ਵਾਲਿਆਂ ਦਾ ਅਸੀਂ ਬਹੁਤ ਵੱਡੇ ਹਾਂ ਅਤੇ ਬਾਕੀ ਸਾਰਾ ਵਰਨੈਕੂਲਰ ਸਿਨੇਮਾ ਹੋ ਜਾਂਦਾ। ਤਾਂ ਆਈ ਆਲਵੇਜ਼ ਥੌਟ ਕਿ ਮੈਂ ਇਨ ਐਨੀ ਕੇਸ ਮੈਂ ਉਹ ਕਰਨਾ ਚਾਹੁੰਦੀ ਹਾਂ ਜਿੱਥੋਂ ਸਾਰੇ ਬਾਕੀ ਦੇ ਲੋਕ ਡਰਦੇ ਨੇ ਕਰਨ ਤੋਂ। ਤਾਂ ਮੈਂ ਬਹੁਤ ਗਟਸੀ ਹਾਂ ਉਸ ਮਾਮਲੇ 'ਚ। ਤਾਂ ਨੈਚੁਰਲੀ ਮੈਨੂੰ ਸੀਗਾ ਕਿ ਨਹੀਂ, ਪੰਜਾਬੀ ਮੇਰੀ ਮਾਂ ਬੋਲੀ ਹੈ, ਜੇ ਮੈਂ ਫਿਲਮਾਂ ਕਰੂੰਗੀ ਤਾਂ ਮੈਂ ਉਸ ਲੈਂਗੁਏਜ ਦੀਆਂ ਫਿਲਮਾਂ ਕਰਾਂ, ਪੰਜਾਬੀ ਫਿਲਮਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਉੱਪਰ ਚੱਕਣ ਵਾਲੀਆਂ ਫਿਲਮਾਂ ਕਰਾਂ, ਇਸ ਸਿਨੇਮੇ ਨੂੰ। ਤਾਂ ਮੈਂ ਹਮੇਸ਼ਾ ਐਜ਼ ਅ ਲੋਇਲ ਪਰਸਨ ਮੈਂ ਕਦੇ ਆਪਣਾ ਸਟੈਂਡ ਨਹੀਂ ਚੇਂਜ ਕੀਤਾ, ਮੈਂ ਹਮੇਸ਼ਾ ਅੱਛੀਆਂ ਪੰਜਾਬੀ ਫਿਲਮਾਂ ਹੀ ਕਰੂੰਗੀ। ਜਿਹੜਾ ਅੱਜ ਕੱਲ੍ਹ ਫਿਲਮਾਂ ਦਾ ਰੁਝਾਨ ਹੈ ਉਹ ਬਹੁਤ ਜ਼ਿਆਦਾ ਬਣ ਰਹੀਆਂ ਨੇ ਫਿਲਮਾਂ, ਅਤੇ ਬਾਹਰਲੀਆਂ ਕੁਛ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਜਾਂ ਵੱਡੇ ਬੈਨਰ ਨੇ ਉਹ ਫਿਲਮਾਂ ਨੂੰ ਲਾਂਚ ਕਰ ਰਹੇ ਨੇ, ਅਤੇ ਫਿਲਮ ਅਵਾਰਡ ਵੀ ਮਿਲ ਰਹੇ ਨੇ, ਯਾਨੀ ਕਿ ਕਾਫੀ ਪੰਜਾਬੀ ਫਿਲਮ ਇੰਡਸਟਰੀ ਨੂੰ ਬੂਸਟ ਮਿਲਿਆ। ਅਤੇ ਤੁਸੀਂ ਇਸ ਟਰੈਂਡ ਨੂੰ ਕਿਸ ਐਂਗਲ ਤੋਂ ਦੇਖਦੇ ਹੋ? ਆਈ ਥਿੰਕ ਇਹ ਬਹੁਤ ਅੱਛਾ ਟਰੈਂਡ ਹੈ। ਇਹ ਖੁਸ਼ਨਸੀਬੀ ਹੈ ਸਾਡੀ ਕਿ ਅਸੀਂ ਸਿਨੇਮਾ ਨੂੰ ਇਸ ਲੈਵਲ ਤੱਕ ਲਿਆ ਸਕੇ ਕਿ ਹੁਣ ਪੰਜਾਬੀ ਫਿਲਮ ਅਵਾਰਡਸ ਹੁੰਦੇ ਨੇ, ਪੰਜਾਬੀ ਐਕਟਰਸ ਨੂੰ ਰੈਕਗਨੀਸ਼ਨ ਮਿਲਦੀ ਹੈ, ਪੰਜਾਬੀ ਡਾਇਰੈਕਟਰਸ ਨੂੰ, ਪੰਜਾਬੀ ਮੇਕਰਸ ਨੂੰ, ਅਤੇ ਉਹਨਾਂ ਨੂੰ ਅਵਾਰਡ ਵੀ ਦਿੱਤੇ ਜਾਂਦੇ ਨੇ। ਆਈ ਥਿੰਕ ਬਹੁਤ ਅੱਛੀ ਗੱਲ ਹੈ। ਔਰ ਸਿਰਫ ਫਿਲਮਾਂ ਬਣਾਉਣਾ ਇਹ ਆਰਟ ਹੈਗੀ ਹੈ, ਇਹ ਤੋਂ ਸਿਰਫ ਪੈਸੇ ਕਮਾਉਣ ਲਈ ਨਹੀਂ ਅਸੀਂ ਸਾਰੇ ਸੋਚਦੇ। ਜਿਹੜੀ ਕੰਮ ਲਈ ਰੈਕਗਨੀਸ਼ਨ ਹੁੰਦੀ ਹੈ ਉਹ ਇਨਵੈਲੂਏਬਲ ਹੈ। ਆਈ ਥਿੰਕ ਇਟਸ ਰੀਅਲੀ ਨਾਈਸ ਦੈਟ ਦੇ ਹੈਵ ਸਟਾਰਟਡ ਡੂਇੰਗ ਦਿਸ। ਜੇ ਤੁਸੀਂ ਐਕਟਰੈਸ ਨਾ ਬਣਦੇ ਤਾਂ ਤੁਹਾਡਾ ਮਨ ਕਿਸ ਕੰਮ ਵੱਲ ਸੀਗਾ? ਜੇ ਮੈਂ ਐਕਟਰੈਸ ਨਾ ਬਣਦੀ, ਪਹਿਲਾਂ ਮੈਂ ਸੋਚਿਆ ਸੀ ਮੈਂ CBI ਆਫਿਸਰ ਬਣੂੰਗੀ। ਆਈ ਵਾਂਟਡ ਟੂ ਬੀ ਜਾਂ IAS ਆਫਿਸਰ, ਬਟ ਐਨੀਵੇਜ਼ ਲਾਈਫ ਨੂੰ ਕੁਛ ਹੋਰ ਮਨਜ਼ੂਰ ਸੀਗਾ, ਸੋ ਆਈ ਗੌਟ ਇਨਟੂ ਬਿਜ਼ਨਸ। ਅਤੇ ਜਾਂ ਮੇਰਾ ਮਨ ਸੀ ਕਿ ਮੈਂ ਇੱਕਦਮ ਵਧੀਆ ਜਰਨਲਿਸਟ ਬਣਾ, ਪਰ ਅਨਫੋਰਚੂਨੇਟਲੀ ਹਾਲੇ ਤੱਕ ਕੋਈ ਮੌਕਾ ਨਹੀਂ ਮਿਲਿਆ ਮੈਨੂੰ। ਬਟ ਨਾਟ ਅ ਜਰਨਲਿਸਟ, ਮਤਲਬ ਜਿਹੜੇ ਹੁੰਦੇ ਨਾ ਅੱਗ ਲਾਉਣ ਵਾਲੇ ਜਰਨਲਿਸਟ, ਉੱਦਾਂ ਦੇ ਡੈਫੀਨੇਟਲੀ। ਫਿਲਮਾਂ ਤੋਂ ਐਨ ਪਹਿਲਾਂ ਤੁਸੀਂ ਕੀ ਕੰਮ ਕਰ ਰਹੇ ਸੀ? ਮੈਂ ਪੜ੍ਹ ਰਹੀ ਸੀ, ਸਕੂਲ 'ਚ ਪੜ੍ਹ ਰਹੀ ਸੀ, ਦੈਟਸ ਇਟ। ਲਾਸ ਐਂਜਲਸ ਦੇ ਵਿੱਚ ਤੁਹਾਡਾ ਜਿਹੜਾ ਕਲੋਥ ਨੂੰ ਡਿਜ਼ਾਈਨ ਕਰਨ ਦਾ ਬਿਜ਼ਨਸ ਕਰ ਰਹੇ ਹੋ ਤੁਸੀਂ, ਤੁਹਾਡੀ ਕੰਪਨੀ ਬਾਰੇ ਸੁਣਿਆ ਕਿ ਉਹ ਕਈ ਦੇਸ਼ਾਂ 'ਚ ਕਾਰੋਬਾਰ ਕਰ ਰਹੀ ਹੈ, ਅਤੇ ਕਾਫੀ ਐਕਟਰੈਸਿਸ ਅਤੇ ਮਾਡਲਸ ਜਿਹੜੀਆਂ ਹੈਗੀਆਂ ਉਹਨਾਂ ਦੇ ਕੱਪੜੇ ਡਿਜ਼ਾਈਨ ਕਰਦੇ ਹੋ, ਇਹਦੇ ਬਾਰੇ ਦੱਸੋ ਸਾਨੂੰ ਡਿਟੇਲ 'ਚ।
ਐਕਚੁਅਲੀ ਇਹ ਕੰਪਨੀ ਅਸੀਂ ਮੈਨੂਫੈਕਚਰ ਕਰਦੇ ਹਾਂ ਡਰੈਸਿਸ ਐਂਡ ਅਨਫੋਰਚੂਨੇਟਲੀ ਇੰਡੀਅਨ ਡਰੈਸਿਸ ਨਹੀਂ ਹੈ, ਇੰਟਰਨੈਸ਼ਨਲ ਡਰੈਸਿਸ, ਤਾਂ ਕਰਕੇ ਬਹੁਤ ਸਾਰੇ ਕੰਟਰੀਜ਼ ਵਿੱਚ ਸਾਡਾ ਜਿਹੜੇ ਪ੍ਰੋਡਕਟਸ ਨੇ ਉਹ ਵਿਕਦੇ ਨੇ। ਐਂਡ ਹਾਂ, ਰੈੱਡ ਕਾਰਪਟ ਹਾਲੀਵੁੱਡ, ਕਿਉਂਕਿ ਮੈਂ LA ਰਹਿੰਦੀ ਹਾਂ, ਮੈਂ ਬੈਵਰਲੀ ਹਿਲਸ 'ਚ ਰਹਿੰਦੀ ਹਾਂ, ਸਾਡੀ ਕੰਪਨੀ ਵੀ ਉੱਥੇ ਹੈ, ਤਾਂ ਈਜ਼ੀ ਐਕਸੈਸ ਹੈਗਾ ਔਰ ਡਰੈਸਿਸ ਵੀ ਬਹੁਤ ਵਧੀਆ ਨੇ। ਤਾਂ ਜਿਵੇਂ ਆਸਕਰਸ ਵਗੈਰਾ ਹੋਏ, ਜਿਹੜੇ ਇੰਟਰਨੈਸ਼ਨਲ ਸ਼ੋਜ਼ ਹੁੰਦੇ ਨੇ ਐਂਡ TV ਸ਼ੋਜ਼, ਡਾਂਸਿੰਗ ਵਿਦ ਦ ਸਟਾਰਸ ਜਾਂ ਕੁਛ, ਉਹ ਕਾਫੀ ਤੇ ਮੇਰੀਆਂ ਡਿਜ਼ਾਈਨ ਕੀਤੀਆਂ ਡਰੈਸਿਸ ਜਾਂਦੀਆਂ ਨੇ ਮੇਰੀ ਕੰਪਨੀ ਦੀਆਂ। ਸੋ ਇਟਸ ਨਾਈਸ। ਕੰਪਨੀ ਦਾ ਨਾਂ ਕੀ ਹੈ? ਸਕਾਲਾ ਈਵਨਿੰਗ ਵੇਅਰ। ਜ਼ਿਆਦਾਤਰ ਕਿਹਨਾਂ ਨੂੰ ਕੱਪੜੇ ਤੁਸੀਂ ਇਹ ਦਿੱਤੇ ਹੈਗੇ, ਡਰੈਸ ਡਿਜ਼ਾਈਨ ਕੀਤੀਆਂ? ਅਸੀਂ ਐਕਚੁਅਲੀ ਪ੍ਰੋਮਸ ਹੁੰਦੇ ਨੇ ਜੋ ਇੰਡੀਆ ਵਿੱਚ ਤਾਂ ਹੁੰਦੇ ਨਹੀਂ, ਸੋ ਆਈ ਡੋਂਟ ਥਿੰਕ ਪੀਪਲ ਇਵਨ ਨੋ ਵਟ ਅ ਪ੍ਰੋਮ ਇਜ਼। ਪ੍ਰੋਮ ਡਰੈਸਿਸ ਡਿਜ਼ਾਈਨ ਕਰਦੇ ਹਾਂ, ਉਹ ਮੈਨੂਫੈਕਚਰ ਕਰਦੇ ਹਾਂ, ਅਤੇ ਕਾਕਟੇਲ ਡਰੈਸਿਸ, ਵੈਡਿੰਗ ਗਾਊਨਸ ਜਿਹੜੇ ਵਾਈਟ ਗਾਊਨਸ ਹੁੰਦੇ ਨੇ ਉਹਨਾਂ ਦੇ, ਐਂਡ ਪਾਰਟੀ ਡਰੈਸਿਸ। ਸੋ ਇਟਸ ਟੋਟਲੀ ਇੰਟਰਨੈਸ਼ਨਲ, ਨਥਿੰਗ ਇੰਡੀਅਨ ਇਨ ਦੈਟ। ਤੁਸੀਂ ਜ਼ਿਆਦਾਤਰ ਕਿੱਥੇ ਰਹਿੰਦੇ ਹੋ, ਪੰਜਾਬ, ਮੁੰਬਈ ਜਾਂ LA? LA। ਤੇ ਪੰਜਾਬ 'ਚ ਕਿੰਨਾ ਕੁ ਆਉਣਾ ਜਾਣਾ ਤੁਹਾਡਾ? ਸਾਲ 'ਚ 3 ਵਾਰੀ। ਸੁਣਿਆ ਤੁਸੀਂ ਬੱਚਿਆਂ ਨੂੰ ਕਾਫੀ ਪਿਆਰ ਕਰਦੇ ਹੋ। ਬਹੁਤ। ਆਈ ਲਾਈਕ ਕਿਡਸ, ਆਈ ਲਾਈਕ ਕਿਡਸ ਅ ਲੋਟ। ਮੇਰਾ ਆਪਣਾ ਭਤੀਜਾ ਵੀ ਹੈਗਾ ਹੁਣ, ਮੇਰੇ ਭਰਾ ਦਾ ਬੇਟਾ ਛੋਟਾ 2 ਸਾਲ ਦਾ, ਪੂਰਵ, ਅਤੇ ਡੈਫੀਨੇਟਲੀ ਆਈ ਲਵ ਕਿਡਸ। ਹੈਲਪ ਵੀ ਕਰਦੇ ਹੋ ਤੁਸੀਂ ਬੇਸਾਰਾ ਕੁਛ? ਮੈਂ ਐਕਚੁਅਲੀ ਆਰਫਨੇਜਸ ਹੈਗੇ ਜਿਵੇਂ ਜਲੰਧਰ ਦੇ ਵਿੱਚ ਇੱਕ ਪਿੰਗਲਵਾੜਾ ਹੈਗਾ, ਮੈਂ ਜਦੋਂ ਵੀ ਆਉਂਦੀ ਹਾਂ ਮੈਂ ਟਰਾਈ ਕਰਦੀ ਹਾਂ ਕਿ ਮੈਂ ਉੱਥੇ ਜ਼ਰੂਰ ਜਾਵਾਂ, ਮੈਂ ਉਹਨੂੰ ਸਪੋਰਟ ਵੀ ਕਰਦੀ ਹਾਂ। ਅਤੇ ਇੱਕ ਸਾਊਥ ਇੰਡੀਆ ਵਿੱਚ ਵੀ ਹੈਗਾ, ਚੇਨਈ ਦੇ ਵਿੱਚ ਇੱਕ ਹੈਗਾ ਆਰਫਨੇਜ, ਉੱਥੇ ਵੀ ਆਈ ਸਪੋਰਟ ਇਨਡਾਇਰੈਕਟਲੀ। ਸੋ ਯਾ। ਵਿਆਹ ਬਾਰੇ ਕੀ ਖਿਆਲ ਹੈ? ਸੋਚਾਂਗੇ। ਨਹੀਂ ਸਰ, ਆਈ ਥਿੰਕ ਵਿਆਹ ਮੈਨੂੰ ਮੇ ਬੀ ਇੰਪੋਰਟੈਂਟ ਹੈ, ਮੇ ਬੀ ਨਹੀਂ, ਆਈ ਡੋਂਟ ਨੋ। ਪਰ ਜੇ ਕੋਈ ਮੈਨੂੰ ਅੱਛਾ ਇਨਸਾਨ ਲੱਗਿਆ ਜਿਹਨੇ ਮੇਰਾ ਦਿਲ ਸਟੀਲ ਕੀਤਾ, ਤਾਂ ਡੈਫੀਨੇਟਲੀ, ਬਟ ਇਟ ਹੈਜ਼ਨਟ ਹੈਪਨਡ ਯੈਟ। ਲਵ ਮੈਰਿਜ ਜਾਂ ਅਰੇਂਜ ਮੈਰਿਜ? ਡਜ਼ਨਟ ਮੈਟਰ, ਹਾਊ ਡਜ਼ਨਟ ਮੈਟਰ। ਆਈ ਥਿੰਕ ਮੇਰੇ ਹਿਸਾਬ ਨਾਲ ਲਵ ਮੈਰਿਜ ਹੈ ਫॉर श्योर। ਅਮਰੀਕਾ ਜਾਂ ਇੰਡੀਆ? ਓ ਗॉड, ਆਈ ਡੋਂਟ ਨੋ, ਪਤਾ ਨਹੀਂ, ਇਹ ਤਾਂ ਕੋਈ ਫਰਕ ਨਹੀਂ ਪੈਂਦਾ, ਅਮੈਰੀਕਨ ਹੋਵੇ ਜਾਂ ਇੰਡੀਅਨ ਹੋਵੇ, ਜਦੋਂ ਆਈ ਥਿੰਕ ਰਾਈਟ ਪਾਰਟਨਰ ਹੋਵੇ ਤੁਹਾਡੀ ਲਾਈਫ 'ਚ, ਤਾਂ ਡੈਫੀਨੇਟਲੀ ਮੈਰਿਜ ਮਸਟ ਬੀ ਅ ਗੁੱਡ ਥਿੰਗ। ਆਈ ਡੋਂਟ ਨੋ, ਸੋ ਵਿਲ ਸੀ। ਵੈਸੇ ਇਹ ਰਵਾਇਤੀ ਜਿਹੜਾ ਹੈਗਾ ਇੰਟਰਵਿਊ ਦੇ ਵਿੱਚ ਸਵਾਲ ਪਹਿਲਾਂ ਪੁੱਛਿਆ ਜਾਂਦਾ, ਪਰ ਮੈਂ ਇਹ ਲਾਸਟ ਵਿੱਚ ਪੁੱਛਾਂਗਾ ਕਿ ਤੁਹਾਡੇ ਜਿਹੜੇ ਫੈਮਿਲੀ ਦੇ ਮੈਂਬਰਸ ਨੇ, ਉਹ ਉਹਨਾਂ ਦਾ ਹੋਰ ਕੀ ਕੰਮ ਹੈਗਾ ਅਤੇ ਕਿੱਦਾਂ ਦਾ ਮਾਹੌਲ ਹੈ? ਬਹੁਤ ਲਵਿੰਗ ਫੈਮਿਲੀ ਹੈ, ਛੋਟੀ ਜਿਹੀ ਫੈਮਿਲੀ ਹੈ, ਮੰਮੀ ਪਾਪਾ, ਭਰਾ ਭਾਬੀ ਅਤੇ ਮੈਂ, ਦੈਟਸ ਇਟ। ਬਹੁਤ ਮੇਰੇ ਪਾਪਾ ਜਿਹੜੇ ਹੈਗੇ ਨੇ, ਉਹ ਉਹਨਾਂ ਨੇ ਕਾਫੀ ਦੁਨੀਆ ਟਰੈਵਲ ਕੀਤੀ ਹੋਈ ਹੈ, ਤਾਂ ਸਾਡਾ, ਔਰ ਅਸੀਂ ਪੰਜਾਬ ਤੋਂ ਇਲਾਵਾ ਬੰਬੇ, ਜਰਮਨੀ, ਅਸੀਂ ਜਰਮਨੀ ਵੀ ਰਹੇ ਹਾਂ, ਤਾਂ ਇੰਟਰਨੈਸ਼ਨਲ ਮਤਲਬ ਖੁੱਲ੍ਹੇ ਵਿਚਾਰਾਂ ਦੇ ਨੇ ਉਹ, ਇੱਦਾਂ ਟਿਪੀਕਲ ਜਾਣੀ ਕੀ ਕਹਾਂ ਮੈਂ, ਬੈਕਵਰਡ ਨਹੀਂ ਹੈ। ਪਰ ਐਟ ਦ ਸੇਮ ਟਾਈਮ ਜਿਵੇਂ ਉਹਨਾਂ ਨੇ ਸਾਨੂੰ ਫੈਮਿਲੀ ਵੈਲਿਊਜ਼ ਵਗੈਰਾ ਦਿੱਤੇ, ਜਿੱਦਾਂ ਦੀਆਂ ਮੈਂ ਫਿਲਮਾਂ ਕਰਦੀ ਹਾਂ, ਇਹ ਤੋਂ ਵੀ ਪਤਾ ਲੱਗਦਾ ਹੋਣਾ ਕਿ ਕਿੱਦਾਂ ਦੀਆਂ ਫੈਮਿਲੀ ਵੈਲਿਊਜ਼ ਹੁੰਦੀਆਂ ਨੇ। ਕੋਈ ਮੈਂ ਆਈਟਮ ਨੰਬਰ ਨਹੀਂ ਕਰਦੀ, ਕੋਈ ਚੀਪ ਕੱਪੜੇ ਨਹੀਂ ਪਾਉਂਦੀ, ਨਥਿੰਗ ਐਲਸ ਐਟ ਆਲ। ਤਾਂ ਉਹ ਵੀ ਹੈਗਾ, ਡੈਫੀਨੇਟਲੀ ਫੈਮਿਲੀ ਵੈਲਿਊਜ਼ ਬਹੁਤ ਅੱਛੀਆਂ ਮਿਲੀਆਂ ਨੇ ਮੈਨੂੰ ਸ਼ੁਰੂ ਤੋਂ, ਅਤੇ ਉਹਨਾਂ ਨੇ ਪੰਜਾਬੀ ਬੋਲਣੀ ਬਹੁਤ ਸੋਹਣੀ ਸਿਖਾਈ ਹੈ ਸਾਨੂੰ। ਪੰਜਾਬ 'ਚ ਹਾਲਾਂਕਿ ਮੈਂ ਰਹੀ ਨਹੀਂ ਇੰਨਾ, ਪਰ ਨਾਲ ਹੀ ਨਾਲ ਉਹ ਹਮੇਸ਼ਾ ਉਹਨਾਂ ਨੇ ਇਹ ਸੋਚਿਆ ਕਿ ਕੁੜੀ ਮੁੰਡੇ 'ਚ ਕੋਈ ਫ਼ਰਕ ਨਹੀਂ ਹੁੰਦਾ, ਅਤੇ ਮੈਨੂੰ ਐਜੂਕੇਸ਼ਨ ਵੱਲੋਂ, ਸਪੋਰਟਸ ਵੱਲੋਂ, ਸਪੋਰਟ ਵੱਲੋਂ ਕਦੇ ਕੋਈ ਕਮੀ ਨਹੀਂ ਮਹਿਸੂਸ ਹੋਣ ਦਿੱਤੀ। ਅਤੇ ਆਈ ਥਿੰਕ ਜਿੰਨਾ ਕੌਨਫੀਡੈਂਸ ਮੇਰੇ ਡੈਡ ਸੋਚਦੇ, ਜਿੰਨਾ ਕੌਨਫੀਡੈਂਸ ਕੁੜੀਆਂ 'ਚ ਉਹ ਪਾ ਸਕਦੇ ਨੇ, ਓਨਾ ਹੋਣਾ ਚਾਹੀਦਾ, ਕਿਉਂਕਿ ਕੌਨਫੀਡੈਂਸ ਮੁੰਡਿਆਂ ਲਈ ਅਤੇ ਕੁੜੀਆਂ ਲਈ ਬਹੁਤ ਇੰਪੋਰਟੈਂਟ ਹੈ। ਜੇ ਲੜਕੀਆਂ ਕੌਨਫੀਡੈਂਟ ਹੋਣਗੀਆਂ, ਪੜ੍ਹੀਆਂ ਲਿਖੀਆਂ ਹੋਣਗੀਆਂ, ਤਾਂ ਹੀ ਉਹ ਇੰਡੀਆ ਦੀ ਅੱਗੇ ਜਨਰੇਸ਼ਨ ਜਿਹੜੀ ਹੈਗੀ ਆ, ਉਹ ਵੀ ਪੜ੍ਹੀ ਲਿਖੀ ਅਤੇ ਕੌਨਫੀਡੈਂਟ ਹੋਏਗੀ। ਜੇ ਕੁੜੀਆਂ ਵਿਚਾਰੇ ਘਰ ਦੇ ਅੰਦਰ ਬੈਠੀਆਂ ਰਹਿਣਗੀਆਂ, ਤਾਂ ਫਿਰ ਬੱਚੇ ਕਿੱਥੋਂ ਸਵਾਹ ਕਰਨਗੇ ਕੁਛ। ਤੁਹਾਡੀਆਂ ਜਿੰਨੀਆਂ ਫਿਲਮਾਂ ਕਾਫੀ ਜ਼ਿਆਦਾ ਆਈਆਂ ਨੇਗੀਆਂ, ਉਹਨਾਂ ਦੇ ਸਾਰੀਆਂ ਦੇ ਵਿੱਚੋਂ ਤੁਹਾਨੂੰ ਆਪਣਾ ਰੋਲ ਕਿਸ 'ਚ ਜ਼ਿਆਦਾ ਪਸੰਦ ਆਇਆ? ਨਸੀਬੋ। ਨਸੀਬੋ ਦੇ ਉਸ ਰੋਲ ਬਾਰੇ ਕੋਈ ਖਾਸ ਗੱਲ ਦੱਸੋ ਫਿਰ। ਨਸੀਬੋ ਦਾ ਰੋਲ ਮੈਨੂੰ ਤਾਂ ਪਸੰਦ ਹੈ ਕਿਉਂਕਿ ਇਹ ਬਿਲਕੁਲ ਹੀ ਅਣਜਾਣੇ ਵਿੱਚ ਹੀ ਸਾਰੀ ਐਕਟਿੰਗ ਹੋਈ। ਜਿਵੇਂ ਹੁਣ ਜਦੋਂ ਮੈਂ ਸੀਨ ਕਰਦੀ ਹਾਂ, ਹੈ ਨਾ, ਹੁਣ ਮੈਂ ਜਦੋਂ ਮੈਨੂੰ ਸੀਨ ਦੱਸਿਆ ਜਾਂਦਾ, ਤਾਂ ਮੇਰੇ ਦਿਮਾਗ 'ਚ ਪਲੈਨਿੰਗ ਚੱਲਦੀ ਹੈ ਕਿ ਠੀਕ ਹੈ ਮੈਂ ਇੱਦਾਂ ਕਰਾਂਗੀ, ਜਾਂ ਮੈਂ ਐਂ ਡਾਇਲੌਗ ਬੋਲਾਂ, ਜਾਂ ਮੈਂ ਇੱਦਾਂ ਕਰਾਂ। ਤਾਂ ਹੁਣ ਥੋੜ੍ਹਾ ਉਹ ਕਹਿੰਦੇ ਕਿ ਕਿਉਂਕਿ ਐਕਸਪੀਰੀਅੰਸ ਹੋ ਜਾਂਦਾ, ਤਾਂ ਦਿਮਾਗ 'ਚ ਸੀਨ ਬਣਨ ਲੱਗ ਜਾਂਦਾ ਆਲਰੇਡੀ। ਪਰ ਨਸੀਬੋ ਦੀ ਸ਼ੂਟਿੰਗ ਜਿਸ ਤਰ੍ਹਾਂ ਹੋਈ, ਮੈਨੂੰ ਕੋਈ ਐਕਸਪੀਰੀਅੰਸ ਨਹੀਂ ਸੀ, ਕੁਛ ਵੀ ਨਹੀਂ ਸੀ। ਉਦੋਂ ਜਦੋਂ ਮੈਨੂੰ ਸੀਨ ਦੱਸਿਆ ਜਾਂਦਾ ਸੀ, ਕਦੇ ਮੇਰੇ ਦਿਮਾਗ 'ਚ ਕੋਈ ਇਮੈਜੀਨੇਸ਼ਨ ਨਹੀਂ ਸੀ ਆਉਂਦੀ, ਕੁਛ ਵੀ ਨਹੀਂ। ਤਾਂ ਉਹ ਮੇਰੀ ਤਾਂ ਕਰਕੇ ਫੇਵਰੇਟ ਫਿਲਮ ਹੈ, ਕਿਉਂਕਿ ਬਿਲਕੁਲ ਹੀ ਅਣਜਾਣੇ ਵਿੱਚ ਜਿੱਦਾਂ ਜੋ ਸੀ ਮੈਂ ਉੱਦਾਂ ਕਰਦੀ ਗਈ, ਔਰ ਉਹ ਇੰਨਾ ਸੋਹਣਾ ਰੋਲ ਬਣਿਆ ਐਂਡ ਵਿੱਚ। ਬਹੁਤ ਲੋਕਾਂ ਨੇ ਉਹ ਰੋਲ ਮੇਰਾ ਪਸੰਦ ਕੀਤਾ, ਔਰ ਮੈਂ ਹੁਣ ਜਦੋਂ ਮੈਂ ਦੇਖਦੀ ਹਾਂ, ਮੈਂ ਉਹ ਫਿਲਮ ਤੋਂ ਮੈਂ ਵੀ ਇੰਪਰੈਸ ਹੋ ਜਾਂਦੀ ਹਾਂ, ਉਹ ਬਾਕੀ ਬਹੁਤ ਥੋੜੀ ਐਕਟਿੰਗ ਕੀਤੀ, ਔਰ ਮੈਨੂੰ ਪਤਾ ਵੀ ਨਹੀਂ ਸੀ ਵੀ ਐਕਟਿੰਗ ਕਰ ਰਹੀ ਆ। ਸੋ ਨਸੀਬਾ। ਆਪਣੀਆਂ ਹੋਰ ਜਿਹੜੀਆਂ ਆਉਣ ਵਾਲੀਆਂ ਫਿਲਮਾਂ ਬਾਰੇ ਜਾਂ ਜਿਹੜੇ ਫਿਊਚਰ ਪਲਾਨ ਆ, ਉਹਨਾਂ ਬਾਰੇ ਸਾਡੇ ਸਰੋਤਿਆਂ ਨੂੰ ਕੁਛ ਦੱਸੋ। ਇੱਕ ਤਾਂ ਮੈਂ ਡੈਫੀਨੇਟਲੀ ਇਹ ਕਹੂੰਗੀ ਕਿ ਅੱਜ ਦੇ ਰਾਂਝੇ ਜਿਹੜੀ ਹੁਣ ਆਉਣ ਵਾਲੀ ਫਿਲਮ ਹੈ, ਇਹਨੂੰ ਮੈਂ ਵੈਸੇ ਚੈਲੰਜ ਕਰ ਸਕਦੀ ਕਿ ਸਾਰੇ ਇਸ ਫਿਲਮ ਨੂੰ ਦੇਖਣਗੇ, ਔਰ ਮੈਨੂੰ
ਉਮੀਦ ਹੈ ਕਿ ਸਾਰੇ ਇਸ ਫਿਲਮ ਨੂੰ ਬਹੁਤ ਬਹੁਤ ਪਸੰਦ ਕਰਨਗੇ। ਇਹਦੇ ਇਲਾਵਾ ਅੱਗੇ ਜੋ ਪਲਾਨਸ ਨੇ ਉਹ ਡੈਫੀਨੇਟਲੀ ਜਦੋਂ ਜਿਹੜੀ ਵੀ ਕੋਈ ਅੱਛੀ ਫਿਲਮ ਹੋਏਗੀ, ਮੇਰਾ ਅੱਛਾ ਕਿਰਦਾਰ ਹੋਏਗਾ, ਉਹ ਮੈਂ ਜ਼ਰੂਰ ਕਰਦੀ ਰਹੂੰਗੀ ਔਰ ਕਦੇ ਮੈਂ ਆਪਣੀ ਆਡੀਅנס ਨੂੰ ਲੈਟ ਡਾਊਨ ਨਹੀਂ ਕਰੂੰਗੀ। ਕਦੇ ਐਂ ਨਹੀਂ ਹੋਗਾ ਕਿ ਉਹ ਕਿੰਮੀ ਨੂੰ ਕਿਸੇ ਐਵੇਂ ਗੰਦੀ ਜਿਹੀ ਫਿਲਮ 'ਚ ਦੇਖਣਗੇ ਜਾਂ ਐਵੇਂ ਜਿਹੇ ਕਿਸੇ ਰੋਲ 'ਚ ਦੇਖਣਗੇ। ਐਂਡ ਜਿੰਨਾ ਮੈਨੂੰ ਪਿਆਰ ਮਿਲਿਆ ਆਪਣੀ ਆਡੀਅנס ਦਾ, ਆਪਣੇ ਸਰੋਤਿਆਂ ਦਾ, ਉਹ ਡੈਫੀਨੇਟਲੀ ਮੈਂ ਕਦੇ ਉਹਨੂੰ ਥੱਲੇ ਨਹੀਂ ਕਰ ਸਕਦੀ। ਆਈ ਆਲਵੇਜ਼ ਡੂ ਗੁੱਡ ਵਰਕ। ਕਿਮੀ ਵਰਮਾ ਜੀ, ਪੰਜਾਬੀ ਰੇਡੀਓ USA ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵੱਲੋਂ ਤੁਹਾਡੇ ਕੈਰੀਅਰ ਲਈ ਤੇ ਵਧੀਆ ਭਵਿੱਖ ਲਈ ਸ਼ੁਭਕਾਮਨਾਵਾਂ। ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਬਹੁਤ ਬਹੁਤ ਥੈਂਕਸ। ਔਰ ਤੁਸੀਂ ਸੁਣਦੇ ਪਏ ਹੋ ਆਪਣਾ ਰੇਡੀਓ ਪੰਜਾਬੀ ਰੇਡੀਓ USA ਪੰਜਾਬੀ ਰੇਡੀਓ USA।